ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 12 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੋ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜ ਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ 408-722-7698 ਤੇ ਸੰਪਰਕ ਕਰਕੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਵੀ ਜੋ ਟੌਮ ਹੋਮਨ ਆ, ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਬਾਰਡਰਸ ਆਰ, ਉਹਨਾਂ ਨੇ ਇਹ ਕਿਹਾ ਆ ਵੀ ਹੁਣ ਇਮੀਗ੍ਰੇਸ਼ਨ ਇਨਫੋਰਸਮੈਂਟ ਆਪਰੇਸ਼ਨ ਜੋ ਹੈਗਾ ਉਹ ਮਿਨੇਸੋਟਾ ਦੇ ਵਿੱਚ ਫੇਜ਼ ਆਊਟ ਹੋ ਜਾਊਗਾ ਅਗਲੇ ਹਫਤੇ ਤੋਂ। ਸੋ ਬਾਰਡਰ ਪੈਟਰੋਲ ਦੇ ਜੋ ਏਜੰਟਸ ਹੈਗੇ ਆ, ਆਈਸ ਵਾਲੇ ਏਜੰਟਸ ਆ, ਉਹ ਸਾਰੇ ਜੋ ਆ ਵਾਪਸ ਬੁਲਾ ਲੈ ਗਏ ਹੈਗੇ ਆ। ਇਹ ਇੱਕ ਉਹਨਾਂ ਨੇ ਕਿਹਾ ਵੀ ਸਿਗਨੀਫਿਕੈਂਟ ਜਿੱਦਾਂ ਵਿਡਰੋਲ ਹੈਗਾ ਆ। ਕਾਰਨ ਕੀ ਆ ਵੀ ਜਦੋਂ ਦੋ ਜਾਣਿਆਂ ਦੀ ਮੌਤ ਹੋਈ ਸੀ, ਐਲੈਕਸ ਪ੍ਰੈਟੀ ਤੇ ਰੇਨੀ ਗੁੱਡ ਦੀ, CBP ਦੇ ਏਜੰਟਸ ਦੇ ਹੱਥੋਂ, ਉਸ ਤੋਂ ਬਾਅਦ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਹੋਏ, 4000 ਤੱਕ ਲੋਕਾਂ ਨੂੰ ਅਰੈਸਟ ਵੀ ਕੀਤਾ ਗਿਆ ਟਵਿਨ ਸਿਟੀਜ਼ ਦੇ ਵਿੱਚ ਤੇ 700 ਦੇ ਕਰੀਬ ਜਿਹੜੇ ਏਜੰਟਸ ਆ ਉਹ ਪਿਛਲੇ ਹਫਤੇ ਵਿਡਰੋ ਕਰ ਲਏ ਸੀ। ਬਾਕੀ ਦੇ ਹੁਣ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵਿਡਰੋ ਕਰਨ ਜਾ ਰਹੇ ਹੈਗੇ ਆ। ਸੋ ਬਹੁਤ ਜ਼ਿਆਦਾ ਜਿੱਦਾਂ ਅਨਰੈਸਟ ਹੋਇਆ ਮਿਨੇਸੋਟਾ ਦੇ ਵਿੱਚ, ਮਿਨੇਆਪੋਲਿਸ ਦੇ ਵਿੱਚ, ਜਿਹੜਾ ਇੱਕ ਹੋਰ ਟਾਊਨ ਹੈਗਾ ਸੈਂਟ ਲੂਇਸ, ਉੱਥੇ ਵੀ। ਤੇ ਉਹਦੇ ਕਰਕੇ ਹੁਣ ਪਹਿਲਾਂ ਬੋਬੀਨੋ ਉਹਨਾਂ ਨੂੰ ਛੁੱਟੀ ਕਰਤੀ ਸੀ, ਹੁਣ ਟੌਮ ਹੋਮਨ ਉਹਨਾਂ ਨੇ ਕਿਹਾ ਵੀ ਅਸੀਂ ਸਾਰੇ ਉੱਥੋਂ ਵਾਪਸ ਆ ਰਹੇ ਹੈਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਅੱਜ ਜਿਹੜੇ EPA ਦੀਆਂ ਫਾਈਂਡਿੰਗਸ ਗ੍ਰੀਨ ਹਾਊਸ ਗੈਸ ਦੇ ਖਤਰੇ ਨੂੰ ਲੈ ਕੇ ਉਹਨਾਂ ਨੂੰ ਰਿਵੋਕ ਕਰ ਦਿਆ ਆ, ਉਹਨਾਂ ਨੂੰ ਵਾਪਸ ਲੈ ਲਿਆ ਆ। 5 ਜਿਹੜੀਆਂ ਗ੍ਰੀਨ ਹਾਊਸ ਗੈਸਿਸ ਜੋ ਕਿ ਇਹ ਸਾਇੰਸਦਾਨ ਮੰਨਦੇ ਸੀਗੇ ਜਿਹੜੇ ਵੀ ਪਬਲਿਕ ਹੈਲਥ ਦੇ ਲਈ ਖਤਰਾ ਹੈਗਾ ਆ, ਜਿਨ੍ਹਾਂ 'ਚ ਕਾਰਬਨ ਡਾਈਆਕਸਾਈਡ ਤੇ 5 ਹੋਰ ਗੈਸਿਸ ਆ, ਉਸ ਫੈਸਲੇ ਨੂੰ ਵਾਪਸ ਲੈ ਲਿਆ ਆ। ਕਈ ਜਿਹੜੇ ਕਹਿ ਰਹੇ ਨੇ ਵੀ ਇਹ ਇੱਕ ਬਿਲੀਅਨੇਅਰ ਪੋਲਿਊਟਰਸ ਜਿਹੜੇ ਆ, ਗੈਸ ਕੋਲ ਕੰਪਨੀਜ਼ ਆ, ਉਹਨਾਂ ਦੇ ਲਈ ਇੱਕ ਗਿਫਟ ਦੇ ਤੌਰ ਦੇ ਉੱਤੇ ਦੇਖਿਆ ਜਿਹੜਾ ਉਹ ਜਾ ਰਿਹਾ। ਕਹਿੰਦੇ ਵੀ ਅਮਰੀਕਨਸ ਦੀ ਹੈਲਥ ਨੂੰ ਛਿੱਕੇ ਟੰਗਦੇ ਹੋਏ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇਹ ਜਿਹੜੀ ਸਾਇੰਟੀਫਿਕ ਡਿਟਰਮੀਨੇਸ਼ਨ ਕੀਤੀ ਗਈ ਸੀਗੀ, ਉਸ ਨੂੰ ਵਾਪਸ ਲੈ ਲਿਆ ਆ। ਟਰੰਪ ਹੁਣਾਂ ਨੇ ਜਿਹੜਾ ਉਹ ਕਿਹਾ, ਕਹਿੰਦੇ ਵੀ ਇਹ ਸਿੰਗਲ ਲਾਰਜੈਸਟ ਡੀਰੈਗੂਲੇਟਰੀ ਐਕਸ਼ਨ ਹੈਗਾ ਆ ਅਮਰੀਕਨ ਹਿਸਟਰੀ ਦੇ ਵਿੱਚ। ਕਹਿੰਦੇ ਵੀ ਦਿਸ ਇਜ਼ ਅ ਬਿਗ ਵਨ ਇਫ ਯੂ ਆਰ ਇਨਟੂ ਇਨਵਾਇਰਮੈਂਟ, ਦਿਸ ਇਜ਼ ਅਬਾਊਟ ਐਜ਼ ਬਿਗ ਐਜ਼ ਇਟ ਗੈਟਸ। ਇਸ ਚੀਜ਼ ਦੇ ਉੱਤੇ ਜਿਹੜੀਆਂ ਕਲਾਈਮੇਟ ਐਕਟਿਵਿਸਟ ਆ ਜਾਂ ਇਨਵਾਇਰਮੈਂਟਲ ਐਡਵੋਕੇਟ ਆ, ਉਹਨਾਂ ਨੇ ਕਿਹਾ ਵੀ ਇਹਦੇ ਨਾਲ ਪੋਲਿਊਸ਼ਨ ਵਧੇਗਾ ਤੇ ਜਿਹੜੇ ਪਰਿਵਾਰ ਨੇ ਉਹ ਸਿੱਕਰ ਹੋਣਗੇ, ਯਾਨੀ ਕਿ ਉਹਨਾਂ ਨੂੰ ਹੋਰ ਬਿਮਾਰੀਆਂ ਲੱਗ ਸਕਦੀਆਂ ਆ ਤੇ ਖਤਰਾ ਉਹਨਾਂ ਦੇ ਲਈ ਵੱਧ ਜਾਊਗਾ। ਇਸ ਦੇ ਉੱਤੇ ਜਿਹੜੇ ਬਰਾਕ ਓਬਾਮਾ ਸਾਬਕਾ ਰਾਸ਼ਟਰਪਤੀ ਆ, ਉਹਨਾਂ ਨੇ ਵੀ ਟਿੱਪਣੀ ਕਰਦੇ ਹੋਏ ਸੋਸ਼ਲ ਮੀਡੀਆ ਤੇ ਕਿਹਾ, ਲੈਸ ਸੇਫ, ਲੈਸ ਹੈਲਦੀ, ਲੈਸ ਏਬਲ ਟੂ ਫਾਈਟ ਕਲਾਈਮੇਟ ਚੇਂਜ, ਸੋ ਆਲਸੋ ਦਾ ਫੋਸਿਲ ਫਿਊਲ ਇੰਡਸਟਰੀ ਕੈਨ ਮੇਕ ਈਵਨ ਮੋਰ ਮਨੀ। ਇਸ ਦੇ ਉੱਤੇ ਜਿਹੜੇ ਸਾਬਕਾ ਸੈਕਟਰੀ ਆਫ ਸਟੇਟ ਜੌਨ ਕੈਰੀ ਆ, ਉਹਨਾਂ ਨੇ ਇਸ ਨੂੰ ਅਨ ਅਮਰੀਕਨ ਵੀ ਜਿਹੜਾ ਉਹ ਆਖ ਦਿੱਤਾ ਹੈਗਾ ਆ। ਸੋ ਫਾਈਨਲ ਰੂ ਜਿਹੜੇ ਆ ਉਸ ਦੇ ਨਾਲ ਕਹਿੰਦੇ ਵੀ ਗਵਰਨਮੈਂਟ ਦੀ ਐਬਿਲਿਟੀ ਇਹਨਾਂ ਗੈਸਿਸ ਦੇ ਕਰਕੇ, ਜਿਨ੍ਹਾਂ ਕਰਕੇ ਮੰਨਿਆ ਜਾਂਦਾ ਵੀ ਕਲਾਈਮੇਟ ਚੇਂਜ ਹੋ ਰਿਹਾ, ਗ੍ਰੀਨ ਹਾਊਸ ਗੈਸਿਸ ਆ, ਉਹ ਜਿਹੜੀ ਸਰਕਾਰ ਦੀ ਐਬਿਲਿਟੀ ਆ ਇਹਨਾਂ ਗੈਸਿਸ ਨੂੰ ਰੋਕਣ ਦੇ ਲਈ, ਉਹ ਰਿਕੁਆਇਰਮੈਂਟਸ ਹਟ ਜਿਹੜੀਆਂ ਹੋ ਜਾਣਗੀਆਂ। ਸੋ ਟਰਾਂਸਪੋਰਟੇਸ਼ਨ ਖੇਤਰ ਦੇ ਵਿੱਚ ਇਸ ਦਾ ਕਾਫੀ ਵੱਡਾ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲ ਸਕਦਾ ਆ। ਟਰੰਪ ਹੁਣਾਂ ਦੇ ਜਿਹੜੇ EPA ਨੂੰ ਚਲਾਉਣ ਵਾਲੇ ਆ,
ਉਹ ਕਾਫੀ ਚਿਰ ਤੋਂ ਇਸ ਪਾਸੇ ਵੱਲ ਨੂੰ ਕਦਮ ਜਿਹੜੇ ਆ ਉਹ ਹੌਲੀ ਹੌਲੀ ਵਧਾ ਰਹੇ ਸੀਗੇ। ਸੋ ਅੱਜ ਰਾਸ਼ਟਰਪਤੀ ਟਰੰਪ ਨੇ ਇਹ ਐਲਾਨ ਕਰ ਦਿੱਤਾ ਆ ਵੀ ਇਦਾਂ ਦਾ ਜਿਹੜਾ ਗ੍ਰੀਨ ਹਾਊਸ ਗੈਸ ਦਾ ਥ੍ਰੈਟ ਆ ਉਸ ਨੂੰ ਵਾਪਸ ਜਿਹੜਾ ਉਹ ਲੈ ਲਿਆ ਆ। ਹੁਣ ਕੈਲੀਫੋਰਨੀਆ ਵਾਲੀ ਕਾਰਵਾਈ ਜਾਂ 에ਅਰ ਰਿਸੋਰਸ ਬੋਰਡ ਆ, ਬਹੁਤ ਸਾਰੇ ਜਿਹੜੇ ਪ੍ਰੋਗਰਾਮ ਇਹਨਾਂ ਗੈਸਿਸ ਨੂੰ ਘਟਾਉਣ ਦੇ ਲਈ ਚਲਾਏ ਜਾਂਦੇ ਸੀ, ਉਹਨਾਂ ਉੱਤੇ ਵੀ ਵੱਡਾ ਜਿਹੜਾ ਉਹ ਅਸਰ ਪਵੇਗਾ। ਲੋਕਾਂ ਨੂੰ ਟਰੈਕਟਰ ਬਦਲਣ ਦੇ ਲਈ, ਟਰੱਕ ਬਦਲਣ ਦੇ ਲਈ, ਇਹ ਸਾਰੀਆਂ ਚੀਜ਼ਾਂ ਕਰਨ ਦੇ ਲਈ ਸਬਸਿਡੀਜ਼ ਵਗੈਰਾ ਜਿਹੜੀਆਂ ਇਹਨਾਂ ਪ੍ਰੋਗਰਾਮਸ ਦੇ ਤਹਿਤ ਦਿੱਤੀਆਂ ਜਾਂਦੀਆਂ ਸੀਗੀਆਂ, ਪਰ ਲੱਗਦਾ ਆ ਵੀ ਕਿਉਂਕਿ ਹੁਣ ਉਹ ਗੈਸਿਸ ਨੂੰ ਖਤਰਨਾਕ ਹੀ ਨਹੀਂ ਮੰਨਿਆ ਜਾਊਗਾ, ਇਸ ਕਰਕੇ ਉਹ ਪ੍ਰੋਗਰਾਮ ਵੀ ਬੰਦ ਹੋ ਸਕਦੇ ਨੇ। ਅਗਲੀ ਖਬਰ ਵੱਲ ਚਲੀਏ ਤੇ ਇੱਕ ਜੱਜ ਨੇ ਟੈਂਪਰੇਰੀਲੀ ਬਲੌਕ ਕਰ ਦਿੱਤਾ ਪੈਂਟਾਗਨ ਨੂੰ ਕਿ ਉਹ ਕਿਸੇ ਤਰ੍ਹਾਂ ਦਾ ਵੀ ਐਕਸ਼ਨ ਮਾਰਕ ਕੈਲੀ ਦੇ ਅਗੇਂਸਟ ਨਹੀਂ ਲੈ ਸਕਦੇ ਹੈਗੇ। ਮਾਰਕ ਕੈਲੀ ਸਾਰਿਆਂ ਨੂੰ ਪਤਾ ਹੈ ਵੀ ਨੇਵੀ ਦੇ ਸਾਬਕਾ ਕੈਪਟਨ ਰਹੇ ਆ ਤੇ ਕਾਂਗਰਸਮੈਨ ਆ। ਜਦੋਂ ਉਹਨਾਂ ਪਿਛਲੇ ਦਿਨਾਂ ਦੇ ਵਿੱਚ 6 ਕਾਂਗਰਸਮੈਨਾਂ ਨੇ ਵੀਡੀਓ ਜਿਹੜੀ ਆ ਉਹ ਜਾਰੀ ਕੀਤੀ ਸੀ, ਸੌਰੀ ਸੈਨੇਟਰ ਆ, ਕਾਂਗਰਸਮੈਨ ਨਹੀਂ, 6 ਜਿਹੜੇ ਸੈਨੇਟਰਸ ਆ ਉਹਨਾਂ ਨੇ ਇਹ ਜਾਰੀ ਕੀਤੀ ਸੀ ਭਈ ਤੁਸੀਂ ਇਲੀਗਲ ਆਰਡਰ ਨਾ ਲਓ। ਮਿਲਟਰੀ ਵਾਲਿਆਂ ਨੂੰ ਉਹਨਾਂ ਨੇ ਕਿਹਾ ਸੀ ਤੇ ਟਰੰਪ ਨਹੀਂ ਤਾਂ ਇੰਨੇ ਔਖੇ ਹੋਏ ਸੀ ਵੀ ਉਹਨਾਂ ਕਿਹਾ ਸੀ ਵੀ ਇਹਨਾਂ ਨੂੰ ਜਿਹੜੀ ਆ ਇਹ ਸੈਡੀਸ਼ਨ ਆ ਤੇ ਇਹ ਸਜ਼ਾ ਹੋਣੀ ਚਾਹੀਦੀ ਆ ਬਾਈ ਡੈਥ। ਤੇ ਜਿਹੜਾ ਅੱਜ ਇੱਕ ਜੱਜ ਆ ਜਿਨ੍ਹਾਂ ਨੂੰ ਜਾਰਜ ਡਬਲਯੂ ਬੁਸ਼ ਉਹਨਾਂ ਨੇ ਅਪਾਇੰਟ ਕੀਤਾ ਸੀ, ਉਹਨਾਂ ਨੇ ਕਿਹਾ ਵੀ ਨਹੀਂ ਇਹ ਟੋਟਲੀ ਰੋਂਗ ਆ। ਉਹ ਕੈਪਟਨ ਰਿਹਾ ਆ, ਕਹਿੰਦੇ ਵੀ ਹੁਣ ਇਹ ਤਾਂ ਉਹ ਗੱਲ ਹੋਈ ਵੀ ਜੇ ਕਿਸੇ ਬੈਦਰਮੈਨ ਨੂੰ ਕਹਿਣਾ ਹੋਵੇ ਵੀ ਤੈਨੂੰ ਪਤਾ ਵੀ ਪਿੰਡ ਕਿੱਧਰਲੇ ਪਾਸੇ ਜਾ ਰਹੀ ਆ, ਉਹ ਫੌਜੀ ਆ, ਉਹਨੂੰ ਪਤਾ ਆ ਵੀ ਉਹ ਕਿਹੜੀ ਚੀਜ਼ ਸੈਡੀਸ਼ਨ ਆ, ਕਿਹੜੀ ਚੀਜ਼ ਗਲਤ ਹੈਗੀ ਆ। ਸੋ ਉਹਨਾਂ ਨੇ ਜਿਹੜਾ ਆਰਡਰ ਆ ਟੈਂਪਰੇਰੀ ਬਲੌਕ ਕਰ ਦਿੱਤਾ ਪੈਂਟਾਗਨ ਤੋਂ, ਕਿਸੇ ਤਰ੍ਹਾਂ ਦੀ ਵੀ ਉਹ ਡਿਸਪਲਿਨ ਨਹੀਂ ਕਰ ਸਕਦੇ ਹੈਗੇ ਮਾਰਕ ਕੈਲੀ ਨੂੰ। ਤੇ ਇਹ ਜੱਜ ਜੋ ਰਿਚਰਡ ਲਿਓਨ ਹੈਗੇ ਆ, ਜਾਰਜ ਡਬਲਯੂ ਬੁਸ਼ ਉਹਨਾਂ ਨੂੰ ਅਪਾਇੰਟ ਕੀਤਾ ਸੀ ਯੂਐਸ ਡਿਸਟ੍ਰਿਕਟ ਕੋਰਟ ਫॉर द ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ। ਜੀ, ਉਹਨਾਂ ਨੇ ਜੱਜ ਨੇ ਵੀ ਕਿਹਾ ਵੀ ਜਿਹੜਾ ਪੈਂਟਾਗਨ ਨੇ ਕੀਤਾ ਉਹ ਮਾਰਕ ਕੈਲੀ ਦੇ ਜਿਹੜੇ ਹੱਕ ਨੇ, ਰਾਈਟਸ ਆ, ਉਹਨਾਂ ਨੂੰ ਟਰੈਂਪਲ ਕੀਤਾ, ਯਾਨੀ ਕਿ ਮਧੋਲਿਆ ਹੈਗਾ ਆ। ਜਦ ਇਹਨਾਂ ਨੂੰ ਡਿਮੋਟ ਕਰਨ ਦੀ ਜਿਹੜੀ ਚਰਚਾ ਤੇ ਉਸ ਪਾਸੇ ਵੱਲ ਨੂੰ ਗੱਲ ਪੀਟ ਹੈਗਸੈਥ ਜਿਹਨੇ ਜੋ ਉੱਦਾਂ ਵੈਸੇ ਆਪ ਵੀ ਉਹ ਫੌਜ 'ਚ ਉੱਦਾਂ ਰਿਹਾ ਆ ਤੇ ਵੀ ਉਹਨਾਂ ਦੇ ਦੁਆਰਾ ਜਿਹੜਾ ਉਹ ਕੀਤਾ ਜਿਹੜਾ ਹੋ ਗਿਆ ਆ। ਸੋ ਆਪਾਂ ਦੇਖ ਹੀ ਰਹੇ ਹਾਂ ਟਰੰਪ ਹੁਣਾਂ ਦੇ ਉਲਟ ਜਿਹੜਾ ਵੀ ਕੋਈ ਬੋਲਦਾ ਉਹ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਿਹਾ ਤੇ ਟਰੰਪ ਹੁਣੀ ਸ਼ਾਇਦ ਹੀ ਕੋਈ ਸਰਕਾਰੀ ਮਹਿਕਮਾ ਜਿਹੜਾ ਛੱਡ ਰਿਹਾ ਜਿਹਦੇ ਨਾਲ ਉਹਨਾਂ ਲੋਕਾਂ ਦੇ ਉਲਟ ਜਿਹੜੀ ਕਾਰਵਾਈ ਨਹੀਂ ਕਰਦੇ ਹੈਗੇ। ਅਗਲੀ ਜਿਹੜੀ ਖਬਰ ਗੱਲ ਕਰਦੇ ਜਾਈਏ, ਇੱਕ ਆਇਰਲੈਂਡ ਦਾ ਬੰਦਾ ਜਿਸ ਨੂੰ ਆਈਸ ਨੇ ਡਿਟੇਨ ਕੀਤਾ ਸੀਗਾ, ਕਹਿੰਦੇ ਵੀ ਉਹ 5 ਮਹੀਨੇ ਦੇ ਲਈ ਡਿਟੇਨ ਕਰੀ ਰੱਖਿਆ। ਸੀਮਸ ਕੁਲਟਨ ਉਸ ਦਾ ਨਾਮ ਸੀਗਾ। ਉਹਦੇ ਜਿਹੜੇ ਵਕੀਲ ਇਹ ਕਹਿੰਦੇ ਆ ਵੀ ਇਹਦੇ ਕੋਲ ਵੈਲਿਡ ਵਰਕ ਪਰਮਿਟ ਸੀ, ਯੂਐਸ ਨੈਸ਼ਨਲ ਦੇ ਨਾਲ ਇਹ ਵਿਆਹਿਆ ਹੋਇਆ ਸੀ, ਇਸ ਦੇ ਬਾਵਜੂਦ ਵੀ ਇਸ ਨੂੰ ਇਹਨਾਂ ਨੇ ਆਈਸ ਵਾਲਿਆਂ ਨੇ ਡਿਟੇਨ ਕੀਤਾ ਆ। ਹੁਣ ਇਹ ਖਬਰ ਆ ਰਹੀ ਆ ਵੀ ਇਸ ਇੱਕ ਆਇਰਿਸ਼ ਕੋਰਟ ਨੇ ਇਸ ਬੰਦੇ ਦੇ ਉਲਟ ਜਿਹੜਾ ਆ ਉਹ ਇੱਕ ਇਸ਼ੂ ਕੀਤਾ ਹੋਇਆ ਸੀਗਾ ਵਾਰੰਟ 2009 ਦੇ ਇੱਕ ਡਰੱਗ ਆਫੈਂਸ ਦੇ ਮਾਮਲੇ 'ਚ ਆਇਰਲੈਂਡ ਦੇ ਵਿੱਚ। ਇਹਦਾ ਵਕੀਲ ਤਾਂ ਇਸ ਨੂੰ ਮਾਡਲ ਇਮੀਗ੍ਰੈਂਟ ਜਿਹੜਾ ਉਹ ਕਹਿ ਰਿਹਾ ਸੀ, ਕਹਿੰਦਾ ਵੀ ਇਹਦਾ ਅਮਰੀਕਾ ਦੇ ਵਿੱਚ ਕੋਈ ਵੀ ਕ੍ਰਿਮੀਨਲ ਰੈਕਡ ਨਹੀਂ ਹੈਗਾ। ਸੋ ਸੀਮਸ ਕੋਲਟਨ 5 ਮਹੀਨੇ ਯੂਐਸ ਦੀ ਕਸਟਡੀ ਦੇ ਵਿੱਚ ਰਿਹਾ ਆ ਤੇ ਹੁਣ ਡੈਪੋਟੇਸ਼ਨ ਦਾ ਸਾਹਮਣਾ ਕਰ ਰਿਹਾ ਆ, ਜਦ ਕਿ ਉਸ ਦੇ ਕੋਲ ਵਰਕ ਪਰਮਿਟ ਲੀਗਲੀ ਮੌਜੂਦ ਹੈਗਾ ਆ। ਸੋ ਕਹਿੰਦੇ ਵੀ ਅੱਜ ਇਹ ਪਤਾ ਲੱਗਾ ਵੀ ਜਦ ਯੂਐਸ ਦੇ ਵਿੱਚ ਟੂਰਿਸਟ ਵੀਜ਼ੇ ਦੇ ਉੱਤੇ ਐਂਟਰ ਹੋਇਆ ਸੀ, ਮਹੀਨੇ ਬਾਅਦ ਅਪ੍ਰੈਲ 2009 ਚ ਉੱਥੋਂ ਦੀ ਕਾਉਂਟੀ ਵੈਕਸਫੋਰਡ ਆਇਰਲੈਂਡ ਦੇ ਵਿੱਚ ਨਿਊ ਰੌਸ ਦੇ ਡਿਸਟ੍ਰਿਕਟ ਕੋਰਟ ਨੇ ਇਹਦੇ ਖਿਲਾਫ ਵਾਰੰਟ ਇਸ਼ੂ ਕੀਤਾ ਸੀ ਪੋਜੈਸ਼ਨ ਆਫ ਡਰੱਗ ਫਾਰ ਸੇਲ ਨੂੰ, ਜਿਹੜਾ ਉਹ ਲੈ ਕੇ ਪਿਛਲੇ ਸਾਲ ਦੇ ਇੱਕ ਕੇਸ ਦੇ ਜਿਹੜੇ ਉਹ ਵਿੱਚ। ਸੋ ਇਹ ਚੀਜ਼ ਜਿਹੜੀ ਉਹ ਇਸ ਟਾਈਮ ਸਾਹਮਣੇ ਆਈ ਆ। ਉੱਦਾਂ ਇਹਦੀਆਂ ਹੁਣ ਕਾਫੀ ਹਰਜੋਤ ਸਿੰਘ ਜੀ ਇੰਟਰਵਿਊਜ਼ ਚੱਲ ਰਹੀਆਂ ਆ। ਇਹ ਡਿਟੈਂਸ਼ਨ ਸੈਂਟਰ ਅਲ ਪਾਸੋ ਟੈਕਸਸ ਦੇ ਵਿੱਚ ਇਸ ਨੂੰ ਰੱਖਿਆ ਗਿਆ ਸੀ। ਇਹਨੇ ਇਹ ਦਾਅਵਾ ਕੀਤਾ ਵੀ ਇਹਦੀਆਂ ਜਿਹੜੀਆਂ ਕੰਡੀਸ਼ਨਸ ਡਿਟੈਂਸ਼ਨ ਸੈਂਟਰ ਦੀਆਂ ਕੰਸੈਂਟਰੇਸ਼ਨ ਕੈਂਪ ਦੇ ਨਾਲ ਮਿਲਦੀਆਂ ਜੁਲਦੀਆਂ ਆ। ਇਹਨੇ ਆਪਣੀ ਇੰਟਰਵਿਊਜ਼ ਦੇ ਵਿੱਚ ਇਹ ਕਿਹਾ ਵੀ ਕਹਿੰਦਾ ਵੀ ਮੈਨੂੰ ਆਪਣੀ ਸੇਫਟੀ ਦੇ ਲਈ ਵੀ ਖਤਰਾ ਜਿਹੜਾ ਉਹ ਸੀਗਾ। ਨਾਲ ਹੀ ਉਹਨੇ ਗੁਹਾਰ ਲਾਈ ਆਇਰਲੈਂਡ ਦੀ ਸਰਕਾਰ ਨੂੰ ਵੀ ਇਸ ਇਸ਼ੂ ਨੂੰ, ਮੇਰੇ ਕੇਸ ਨੂੰ ਕਹਿੰਦੇ ਵੀ ਡੋਨਲਡ ਟਰੰਪ ਦੇ ਨਾਲ ਜਿਹੜਾ ਉਹ ਤੁਸੀਂ ਚੱਕੋ ਤਾਂ ਜੋ ਆਪਣੀ ਘਰਵਾਲੀ ਦੇ ਕੋਲ ਵਾਪਸ ਯੂਐਸ ਸਿਟੀਜ਼ਨ ਜਿਹੜੀ ਹੈਗੀ ਆ ਉਸ ਦੇ ਨਾਲ ਵਾਪਸ ਜਿਹੜਾ ਉਹ
ਆ ਸਕੇ। ਉਸਦੀ ਆਪਣੀ ਇੱਕ ਪਲੈਸਟਰਿੰਗ ਕੰਪਨੀ ਹੈਗੀ ਆ ਬੋਸਟਨ ਮੈਸਾਚਿਊਸਟ ਦੇ ਵਿੱਚ। ਉੱਥੋਂ ਦੇ ਆਇਰਲੈਂਡ ਦੇ ਪੋਲੀਟੀਸ਼ੀਅਨਸ ਤੇ ਜਿਹੜੇ ਕਮੈਂਟੇਟਰਸ ਆ ਉਹਨਾਂ ਨੇ ਇਸ ਦੀ ਡਿਟੈਂਸ਼ਨ ਆ ਉਸ ਨੂੰ ਡਿਨਾਊਂਸ ਕੀਤਾ ਆ, ਉਸ ਦੀ ਨਿਖੇਧੀ ਜਿਹੜੀ ਆ ਉਹ ਕੀਤੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਆਪਾਂ ਦੇਖਿਆ ਵੀ ਕੈਲੀਫੋਰਨੀਆ ਦੇ ਵਿੱਚ ਜੋ ਗੈਸ ਦੀਆਂ ਪ੍ਰਾਈਸਿਸ ਆ ਉਹ $4 ਤੋਂ ਵੀ ਉੱਪਰ ਚਲੇ ਗਈਆਂ ਹੈਗੀਆਂ। ਸੋ ਉਹਦਾ ਮੇਨ ਕਾਰਨ ਇਹ ਆ ਵੀ ਕਈ ਰਿਫਾਈਨਰੀਜ਼ ਕੈਲੀਫੋਰਨੀਆ ਦੇ ਵਿੱਚ ਬੰਦ ਕਰ ਦਿੱਤੀਆਂ ਗਈਆਂ ਹੈਗੀਆਂ, ਜਦ ਕਿ ਐਵਰੇਜ USA ਦੇ ਵਿੱਚ ਗੈਸ ਦੀ ਪ੍ਰਾਈਸ $2.5 ਦੇ ਕਰੀਬ ਹੈਗੀ ਆ, ਤੇ ਕੈਲੀਫੋਰਨੀਆ ਦੇ ਵਿੱਚ ਉਹ ਜੋ ਕੀਮਤਾਂ ਹੈਗੀਆਂ ਆ $4 ਤੋਂ ਵੀ ਉੱਪਰ ਚਲੇ ਗਈਆਂ ਹੈਗੀਆਂ। ਸੋ ਕੈਲੀਫੋਰਨੀਆ ਦੀ ਫਿਊਲ ਮਾਰਕੀਟ ਜੋ ਆ ਉਹ ਰਿਫਾਈਨਰੀ ਕਪੈਸਿਟੀ ਕਰਕੇ ਉਹ ਬਹੁਤ ਜ਼ਿਆਦਾ ਜਿਹੜੀ ਆ ਹਾਈ ਆ ਪ੍ਰਾਈਸ। ਹਾਲਾਂਕਿ ਅਮਰੀਕਾ ਦੇ ਵਿੱਚ ਕਹਿੰਦੇ ਵਨ ਆਫ ਦਾ ਲਾਰਜੈਸਟ ਗੈਸੋਲੀਨ ਮਾਰਕੀਟ ਕੈਲੀਫੋਰਨੀਆ ਦੀ ਹੈਗੀ ਆ। ਬਲੇਰੋ ਵਨੀਸ਼ੀਆ ਰਿਫਾਈਨਰੀ ਜਿਹੜੀ ਆ ਉਹ ਕਲੋਜ਼ ਹੋਣ ਜਾ ਰਹੀ ਹੈਗੀ ਆ। ਉਹਦਾ ਜਿਹੜਾ ਅਸਰ ਬਹੁਤ ਜ਼ਿਆਦਾ ਉੱਤੇ ਪੈ ਰਿਹਾ ਹੈਗਾ। ਇਹਦੇ ਕਰਕੇ ਜਿਹੜੀਆਂ ਪ੍ਰਾਈਸਿਸ ਆਪਾਂ ਦੇਖ ਰਹੇ ਹੈਗੇ ਆ ਉੱਪਰ ਨੂੰ ਜਾ ਰਹੀਆਂ ਹੈਗੀਆਂ। ਸੋ ਕੈਲੀਫੋਰਨੀਆ ਵਾਲਿਆਂ ਨੂੰ ਕੁਝ ਸੋਚਣਾ ਪਊਗਾ ਵੀ ਕਿਸ ਤਰ੍ਹਾਂ ਇਹ ਜੋ ਤੁਸੀਂ ਰਿਫਾਈਨਰੀਜ਼ ਦਾ ਕਲੋਜ਼ ਕਰ ਰਹੇ ਹੈਗੇ ਆ ਜਾਂ ਇੱਥੋਂ ਬਾਹਰ ਕੱਢ ਰਹੇ, ਕੁਝ ਟੈਕਸਸ ਨੂੰ ਵੀ ਮੂਵ ਹੋ ਗਈਆਂ ਹੈਗੀਆਂ, ਤੇ ਫਿਰ ਇੱਥੇ ਤੁਸੀਂ ਲੋਕਾਂ ਨੂੰ ਜਿਹੜੀ ਆ ਕਿਸ ਹਿਸਾਬ ਦੇ ਨਾਲ ਹੈਂਡਲ ਕਰੋਗੇ ਜਿਹੜੀ ਗੈਸ ਦੀ ਪ੍ਰਾਈਸਿਸ US ਦੀ ਐਵਰੇਜ ਪ੍ਰਾਈਸ ਨਾਲੋਂ ਲਗਭਗ $1.5 ਪਰ ਗੈਲਨ ਹਾਈ ਹੈਗੀ। ਜੀ ਬਿਲਕੁਲ, ਲੋਕਾਂ ਦਾ ਧੂੰਆਂ ਨਿਕਲਿਆ ਪਿਆ ਆ। ਹਾਊਸ ਦੇ ਸਪੀਕਰ ਮਾਈਕ ਜੌਨਸਨ ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਨੂੰ ਰਿਬਿਊਕ ਕੀਤਾ ਆ, ਝਾੜ ਜਿਹੜੀ ਉਹ ਲਾਈ ਆ, ਕਿਉਂਕਿ ਕੱਲ ਜਦ ਪੈਮ ਬੌਂਡੀ ਅਟਾਰਨੀ ਜਨਰਲ ਆ ਉਹ ਆਪਣੀ ਟੈਸਟੀਮੋਨੀ ਦੇ ਲਈ ਆਏ ਸੀ, ਉਹਨਾਂ ਨੇ ਜਿਹੜੀ ਕਾਂਗਰਸਮੈਨ ਜੈਪਾਲ ਆ ਉਸ ਦੀ ਸਰਚ ਹਿਸਟਰੀ ਜਿਹੜੀ ਉਹ ਕੱਢ ਕੇ ਲਿਆਂਦੀ ਹੋਈ ਸੀ। ਸੋ ਸਰਵੇਲੈਂਸ ਦਾ ਰੌਲਾ ਜਿਹੜਾ ਹੁਣ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਪੈ ਰਿਹਾ ਵੀ ਕੀ ਡਿਪਾਰਟਮੈਂਟ ਆਫ ਜਸਟਿਸ ਕੀ ਇਹ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਅਮਰੀਕਾ ਦੀਆਂ, ਅਮਰੀਕਾ ਦੇ ਹੀ ਲਾ ਮੇਕਰਸ ਦੀ ਸਰਵੇਲੈਂਸ ਜਿਹੜੀ ਆ ਉਸ ਦੇ ਵਿੱਚ ਲੱਗੀਆਂ ਹੋਈਆਂ ਆ। ਕੱਲ ਜਿਹੜਾ ਫੋਲਡਰ ਲਿਆਂਦਾ ਹੋਇਆ ਸੀ ਪੈਮ ਬੌਂਡੀ ਨੇ, ਉਹਦੀ ਜਦ ਕਲੋਜ਼ ਅਪ ਆਇਆ ਉਸ ਦੀਆਂ ਕੁਝ ਫੋਟੋ ਸਾਹਮਣੇ ਆਈਆਂ ਤਾਂ ਉਹਦੇ ਵਿੱਚ ਪ੍ਰਮਿਲਾ ਜੈਪਾਲ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਐਪਸਟੀਨ ਫਾਈਲਸ ਦੇ ਨਾਲ ਸੰਬੰਧਿਤ ਸਰਚ ਕੀਤੀਆਂ ਸੀ ਉਸ ਦਾ ਵੇਰਵਾ ਉਹਨਾਂ ਦੇ ਕੋਲ ਪਹਿਲਾਂ ਹੀ ਮੌਜੂਦ ਸੀ, ਜਦ ਕਿ ਜਿਹੜੀ ਪ੍ਰਮਿਲਾ ਜੈਪਾਲ ਆ ਉਸਨੇ ਆਪਣੇ ਪ੍ਰਾਈਵੇਟ ਨੈਟਵਰਕ ਤੋਂ, ਪ੍ਰਾਈਵੇਟ ਜਿਹੜੇ ਕੰਪਿਊਟਰ ਤੋਂ ਉਹ ਸਾਰਾ ਕੁਝ ਸਰਚ ਕੀਤਾ ਸੀ। ਸੋ ਹਾਊਸ ਸਪੀਕਰ ਮਾਈਕ ਜੌਨਸਨ ਉਹਨਾਂ ਨੇ ਕਿਹਾ ਵੀ ਜਿਹੜੇ ਲਾਅ ਮੇਕਰਸ ਨੂੰ ਟਰੈਕ ਕਰਨਾ ਇਹ ਟੋਟਲੀ ਜਿਹੜੀ ਉਹ ਮਾੜੀ ਗੱਲ ਜਿਹੜੀ ਹੈਗੀ ਆ। ਉਹਨਾਂ ਨੇ ਨਾਲ ਹੀ ਜਿਹੜੇ ਹਾਊਸ ਦੇ ਡੈਮੋਕ੍ਰੇਟ ਆ ਉਹਨਾਂ ਨੇ ਕਿਹਾ ਵੀ ਅਸੀਂ ਅਕਾਊਂਟੇਬਿਲਟੀ ਇਸ ਦੇ ਵਿੱਚ ਲਿਆਵਾਂਗੇ, ਜਵਾਬਦੇਹੀ ਜਿਹੜੀ ਇਹਨਾਂ ਤੋਂ ਲਵਾਂਗੇ ਵੀ ਸਰਵੇਲੈਂਸ ਜਿਹੜੀ ਇਹਨਾਂ ਦੇ ਮੈਂਬਰਸ ਦੀ, ਕਾਂਗਰਸ ਦੇ ਮੈਂਬਰਸ ਦੀ ਕਿੱਦਾਂ ਕੀਤੀ ਜਿਹੜੀ ਉਹ ਜਾ ਰਹੀ ਆ। ਰਿਚਰਡ ਨਿਕਸਨ ਸੀਗਾ ਇੱਕ ਪ੍ਰੈਜ਼ੀਡੈਂਟ, ਉਹ ਵੀ ਸਰਵੇਲੈਂਸ ਕਰਦਾ ਸੀ ਆਪਣੇ ਵਿਰੋਧੀਆਂ ਦੇ ਉੱਤੇ, ਤਾਂ ਵਾਟਰਗੇਟ ਵਾਲਾ ਜਿਹੜਾ ਰੌਲਾ ਰੱਪਾ ਪਿਆ ਤੇ ਉਸਨੂੰ ਅਸਤੀਫਾ ਇਵੈਂਚੁਅਲੀ ਜਿਹੜਾ ਉਹ ਦੇਣਾ ਪਿਆ ਸੀਗਾ। ਸੋ ਕੀ ਟਰੰਪ ਹੋਣੀ ਜਾਂ ਉਹਨਾਂ ਦੇ ਜਿਹੜੇ ਨਾਲ ਆ ਜੁੜੇ ਹੋਏ ਉਹ ਇਸ ਤਰੀਕੇ ਦੇ ਨਾਲ ਮੈਂਬਰ ਆਫ ਕਾਂਗਰਸ ਦੀ ਜਿਹੜੀ ਸਰਵੇਲੈਂਸ ਕਰ ਰਹੇ ਆ? ਜੇ ਮੈਂਬਰ ਆਫ ਕਾਂਗਰਸ ਦੀ ਹਰਜੋਤ ਸਿੰਘ ਜੀ ਇਦਾਂ ਸਰਵੇਲੈਂਸ ਹੋ ਰਹੀ ਹੈ ਤੇ ਆਮ ਲੋਕਾਂ ਦਾ ਤਾਂ ਫਿਰ ਰੱਬ ਹੀ ਰਾਖਾ ਆ ਵੀ ਉਹਨਾਂ ਬਾਰੇ ਜਿਹੜਾ ਉਹ ਕੀ ਹੋ ਰਿਹਾ ਹੋਊਗਾ, ਇਹ ਚੀਜ਼ ਸਾਹਮਣੇ ਆ। ਸੋ ਮਾਈਕ ਜੌਨਸਨ ਹੁਣਾਂ ਨੇ ਜਿਹੜੀ ਜ਼ਰੂਰ ਅੱਜ ਇਹਨਾਂ ਨੂੰ ਇਸ ਉੱਤੇ ਝਾੜ ਪਾਈ ਆ ਤੇ ਕਹਿੰਦੇ ਵੀ ਮੈਂ ਡਿਸਅਪਰੂਵ ਕਰਦਾ ਆ ਵੀ ਕਿਸੇ ਵੀ ਇਦਾਂ ਲਾਅ ਮੇਕਰ ਦੀ ਸਰਵੇਲੈਂਸ ਆ ਉਹ ਨਹੀਂ ਹੋਣੀ ਚਾਹੀਦੀ। ਕੈਲੀਫੋਰਨੀਆ ਦੇ UC ਸਿਸਟਮ, ਖਾਸ ਕਰਕੇ UC ਬਰਕਲੀ ਦੇ ਵਿੱਚ ਕੰਪਿਊਟਰ ਸਾਇੰਸ ਦੇ ਗ੍ਰੈਜੂਏਸ਼ਨ ਦੀ ਜਿਹੜੀ ਐਨਰੋਲਮੈਂਟ ਆ ਉਹ 6% ਡ੍ਰੌਪ ਹੋ ਗਈ ਹੈਗੀ ਆ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਹਾਈਐਸਟ ਪੇਇੰਗ ਜੌਬਸ ਇਨ ਦ ਵਰਲਡ ਕੰਪਿਊਟਰ ਸਾਇੰਸ ਦੀ ਡਿਗਰੀ ਨੂੰ ਗਿਣਿਆ ਜਾਂਦਾ ਸੀ, ਪਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕਰਕੇ ਟੈਕ ਕੰਪਨੀਜ਼ ਦੇ ਵਿੱਚ ਖਾਸ ਕਰਕੇ ਕੋਡਿੰਗ ਨੂੰ ਲੈ ਕੇ ਬਹੁਤ ਸਾਰੀਆਂ ਜੌਬਸ ਜਿਹੜੀਆਂ ਚਲ ਗਈਆਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਸੋ ਐਂਟਰੀ ਲੈਵਲ ਕੋਡਿੰਗ ਜੌਬਸ ਤਾਂ ਸਾਰੀਆਂ ਕਹਿੰਦੇ ਚਲੇ ਗਈਆਂ ਹੈਗੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਕਰਕੇ। ਸੋ ਕੰਪਿਊਟਰ ਸਾਇੰਸ ਡਿਗਰੀਜ਼ ਹੁਣ ਟੈਕ ਜੌਬ ਦੇ ਲਈ ਗੁੱਡ ਨਹੀਂ ਗਿਣੀ ਜਾਂਦੀ ਹੈਗੀ। ਸੋ ਕਾਲਜ ਕਾਉਂਸਲਰਸ ਵੀ ਉਹ ਕਹਿੰਦੇ ਆ ਵੀ ਹੋਰ ਫੀਲਡ ਜਿਹੜੇ ਆ ਉਹਨਾਂ ਵੱਲ ਤੁਹਾਨੂੰ ਦੇਖਣਾ ਚਾਹੀਦਾ ਜੇ ਤੁਸੀਂ ਕੰਪਿਊਟਰ ਸਾਇੰਸ ਦੇ ਵਿੱਚ ਨਹੀਂ ਜਾਣਾ ਹੈਗਾ। ਤੁਸੀਂ ਦੇਖੋ ਕੋਈ ਸੋਚ ਨਹੀਂ ਸਕਦਾ ਸੀ ਵੀ ਕੰਪਿਊਟਰ ਸਾਇੰਸ ਦੇ ਵਿੱਚ ਜੋ ਜੌਬਸ ਆ ਉਹਨਾਂ ਦੀ ਪੋਜੀਸ਼ਨ ਇਹ ਹੋਊਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਨਜ਼ਰ ਮਾਰਦੇ ਜਾਈਏ
ਇੱਕ ਜੱਜ ਦੇ ਦੁਆਰਾ ਕੈਲੀਫੋਰਨੀਆ ਦੇ ਵਿੱਚ ਮੈਕਸੀਕਨ ਮੂਲ ਦਾ ਜਿਹੜਾ ਪੇ ਜਿਹਦੇ ਨਿਆਣੇ 3 ਮਰੀਨ ਸੀਗੇ, ਉਸ ਦੇ ਖਿਲਾਫ ਜਿਹੜਾ ਡੈਪੋਟੇਸ਼ਨ ਦਾ ਕੇਸ ਸੀ ਉਸ ਨੂੰ ਡਿਸਮਿਸ ਕਰ ਦਿੱਤਾ ਆ। ਇਮੀਗ੍ਰੇਸ਼ਨ ਜੱਜ ਨੇ ਇਹ ਜਿਹੜਾ ਕੇਸ ਆ ਡਿਸਮਿਸ ਕੀਤਾ ਆ। ਇਹ ਲੈਂਡਸਕੇਪਰ ਸੀਗਾ ਹਰਜੋਤ ਸਿੰਘ ਜੀ, ਵੀਡੀਓ ਤੋਂ ਕਾਫੀ ਜ਼ਿਆਦਾ ਵਾਇਰਲ ਹੋਈ ਸੀ। ਸਦਰਨ ਕੈਲੀਫੋਰਨੀਆ ਦੇ ਵਿੱਚ ਸੀਗਾ ਪਿਛਲੇ ਸਾਲ ਦੇ ਵਿੱਚ, ਜਿਹਦੇ 3 ਨਿਆਣੇ US ਮਰੀਨ ਸੀਗਾ ਤੇ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ ਉਸਦੇ ਕਾਗਜ਼ ਜਿਹੜੇ ਉਹ ਲੱਗੇ ਹੋਏ ਸੀਗੇ। ਪਰ ਆਈਸ ਵਾਲਿਆਂ ਨੇ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਸੀ ਤੇ ਫਿਰ ਡਿਪੋਰਟ ਕਰਨ ਦੀ ਜਿਹੜੀ ਆ ਉਹ ਆਪਣੀ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀਗੀ। ਸੋ ਪਰ ਇੱਕ ਇਮੀਗ੍ਰੇਸ਼ਨ ਜੱਜ ਨੇ ਉਸ ਦੇ ਉਲਟ ਜਿਹੜਾ ਡੈਪੋਟੇਸ਼ਨ ਦਾ ਕੇਸ ਪਾਇਆ ਸੀ ਸਰਕਾਰ ਦੁਆਰਾ, ਉਸ ਨੂੰ ਡਿਸਮਿਸ ਰੱਦ ਜਿਹੜਾ ਉਹ ਕਰ ਦਿੱਤਾ ਆ। ਨਰਿਸਕੋ ਬ੍ਰਾਂਕੋ ਜਿਹੜਾ ਇਸ ਦਾ ਨਾਮ ਸੀਗਾ, 1990 ਦੇ ਦਹਾਕੇ ਦੇ ਵਿੱਚ ਇਹ ਮੈਕਸੀਕੋ ਤੋਂ US ਦੇ ਵਿੱਚ ਆਇਆ ਸੀ। ਉਸ ਟਾਈਮ ਦੇ ਉੱਤੇ ਇਹਦੇ ਕੋਲ ਕੋਈ ਲੀਗਲ ਸਟੇਟਸ ਨਹੀਂ ਸੀਗਾ ਤੇ ਜਦੋਂ ਇਹ ਕ੍ਰੈਕਡਾਊਨ ਹੋਇਆ ਤਾਂ ਇਹ ਸਕਰੂਟਨੀ ਦੇ ਵਿੱਚ ਆ ਗਿਆ ਸੀਗਾ। ਸੋ ਵਿਟਨੈਸਿਸ ਨੇ ਜਿਹੜੀ ਇਹ ਵੀਡੀਓ ਆ ਇਸ ਦੇ ਅਰੈਸਟ ਹੋਣ ਵਾਲੀ ਔਰੰਜ ਕਾਊਂਟੀ ਦੇ ਵਿੱਚ ਅਪਲੋਡ ਜਿਹੜੀ ਉਹ ਕੀਤੀ ਸੀਗੀ। ਸੋ LA ਦੇ ਡਿਟੈਂਸ਼ਨ ਸੈਂਟਰ ਦੇ ਵਿੱਚ ਇਸ ਨੂੰ ਰੱਖਿਆ ਗਿਆ ਸੀ ਡੈਪੋਟੇਸ਼ਨ ਪ੍ਰੋਸੀਡਿੰਗ ਦੇ ਵਿੱਚ। ਜੁਲਾਈ 'ਚ ਫਿਰ ਇਸ ਨੂੰ $3000 ਦੇ ਬੌਂਡ ਦੇ ਉੱਤੇ ਛੱਡ ਦਿੱਤਾ ਗਿਆ ਤੇ ਐਂਕਲ ਮੋਨੀਟਰ ਇਸ ਨੂੰ ਪਾਇਆ ਗਿਆ ਸੀਗਾ। ਸੋ 28 ਜਨਵਰੀ ਨੂੰ ਜਿਹੜੇ ਜੱਜ ਕ੍ਰਿਸਟਨ ਪੀਪ ਮੀਅਰ ਹੈਗੇ ਨੇ, ਉਹਨਾਂ ਨੇ ਕਿਹਾ ਵੀ ਇਹਦਾ ਡੈਪੋਟੇਸ਼ਨ ਕੇਸ ਆ ਉਸ ਨੂੰ ਅਸੀਂ ਟਰਮੀਨੇਟ ਕਰਨ ਜਿਹੜੇ ਉਹ ਜਾ ਰਹੇ ਆ। ਤੇ ਕਹਿੰਦੇ ਵੀ ਜਿਹੜਾ 49 ਸਾਲਾਂ ਦਾ ਇਹ ਬ੍ਰਾਂਕੋ ਹੈਗਾ ਆ, ਕਹਿੰਦੇ ਵੀ ਇਹਨੇ ਐਵੀਡੈਂਸ ਪ੍ਰੋਵਾਈਡ ਕਰ ਦਿੱਤਾ ਆ ਵੀ ਇਹ ਜਿਹੜੇ 3 US ਬੌਰਨ ਸਨ ਇਹਦੇ ਆ ਉਹ ਮਿਲਟਰੀ ਦੇ ਵਿੱਚ ਆ। ਕਹਿੰਦੇ ਵੀ ਜਿਹਦੇ ਨਾਲ ਇਹ ਐਲੀਜੀਬਲ ਹੋ ਗਿਆ ਆ ਹੁਣ ਇੱਕ ਲਾਫੁਲ ਸਟੇਟਸ ਸੀਕ ਕਰਨ ਦੇ ਲਈ। ਸੋ ਫੋਨ ਇੰਟਰਵਿਊ ਇਸ ਦੀ ਬਾਅਦ ਦੇ ਵਿੱਚ ਆਈ ਤੇ ਕਹਿੰਦਾ ਵੀ ਮੈਂ ਹੁਣ ਖੁਸ਼ ਮਹਿਸੂਸ ਕਰ ਰਿਹਾ ਆ ਤੇ ਪ੍ਰਮਾਤਮਾ ਦਾ ਉਸਨੇ ਧੰਨਵਾਦ ਕੀਤਾ। ਕਹਿੰਦਾ ਵੀ ਹੁਣ ਮੇਰੇ ਮੋਢਿਆਂ ਤੋਂ ਭਾਰ ਜਿਹੜਾ ਆ ਇਹ ਹੁਣ ਲੱਥ ਗਿਆ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਉਦਾਂ ਕਿਹਾ ਆ ਵੀ ਉਹ ਜੱਜ ਦੇ ਇਸ ਡਿਸੀਜਨ ਦੇ ਉਲਟ ਜਿਹੜਾ ਉਹ ਅਪੀਲ ਕਰਨ ਜਿਹੜੇ ਉਹ ਜਾ ਰਹੇ ਨੇ ਤਾਂ ਜੋ ਇਸ ਨੂੰ ਅਜੇ ਵੀ ਡਿਪੋਰਟ ਕੀਤਾ ਜਾ ਸਕੇ। ਗੋਲਡ ਤੇ ਸਿਲਵਰ ਦੀਆਂ ਕੀਮਤਾਂ ਧੜਾ ਧੜ ਥੱਲੇ ਨੂੰ ਡਿੱਗਦੀਆਂ ਜਾ ਰਹੀਆਂ ਹੈਗੀਆਂ। ਗੋਲਡ ਅੱਜ 3% ਦੇ ਕਰੀਬ ਡਾਊਨ ਗਿਆ ਤੇ ਸਿਲਵਰ 10% ਦੇ ਕਰੀਬ ਡਾਊਨ ਗਿਆ ਹੈਗਾ। $4956 ਗੋਲਡ ਦੀ ਅੱਜ ਕੀਮਤ ਰਹੀ ਹੈਗੀ ਆ ਤੇ ਜੋ ਸਿਲਵਰ ਆ ਉਹਦੀ $76 ਤੇ 74 ਸੈਂਟ। ਸੋ ਕਾਰਨ ਕੀ ਆ ਵੀ ਬਹੁਤ ਸਾਰੀਆਂ ਕੰਪਨੀਆਂ ਨੇ ਬੈਂਕਰਪਸੀ ਫਾਈਲ ਕੀਤੀ ਆ ਤੇ ਕਰਜ਼ਾ ਧੜਾ ਧੜ ਅਮਰੀਕਾ ਦੇ ਸਿਰ ਦੇ ਉੱਤੇ ਚੜ ਰਿਹਾ ਆ। ਕਹਿੰਦੇ ਭਈ 18 ਅਮਰੀਕਾ ਦੀਆਂ ਕੰਪਨੀਆਂ ਜਿਨ੍ਹਾਂ ਦੀਆਂ ਲਾਇਬਿਲਿਟੀ $50 ਮਿਲੀਅਨ ਤੋਂ ਉੱਪਰ ਆ, ਕੱਲੇ ਦੀ, ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਆ। ਇਸ ਤੋਂ ਬਿਨਾਂ ਨਿਊਯਾਰਕ ਫੈਡ ਨੇ ਇਹ ਕਿਹਾ ਆ ਭਈ ਹੁਣ $18.8 ਟ੍ਰਿਲੀਅਨ ਦਾ ਕਰਜ਼ਾ ਅਮਰੀਕਾ ਦੇ ਸਿਰ ਹੋ ਗਿਆ ਹੈਗਾ। ਕ੍ਰੈਡਿਟ ਕਾਰਡ ਡਿਲੀਕੁਐਂਸੀਜ਼ ਜਿਹੜੀਆਂ ਆ ਉਹ 12.7% ਚੌਥੇ ਕੁਆਟਰ ਜਿਹੜਾ 2025 ਦਾ ਉਹਦੇ ਵਿੱਚ ਚੜੀਆਂ ਹੈਗੀਆਂ। ਹਾਈਐਸਟ ਆ 2011 ਤੋਂ ਬਾਅਦ। ਸੋ 2011 ਸਨ ਤੋਂ ਬਾਅਦ 2026 ਦੇ ਵਿੱਚ 12.7% ਜਿਹੜੀਆਂ ਕ੍ਰੈਡਿਟ ਕਾਰਡ ਦੀਆਂ ਪੇਮੈਂਟਾਂ ਦਿੰਦੇ ਨਹੀਂ ਜਿਹੜੇ ਲੋਕ ਡਿਲਿੰਕੁਐਂਟ ਹੋ ਜਾਂਦੇ ਆ, ਉਹ ਹੋਇਆ ਹੈਗਾ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਜੋ ਗੋਲਡ ਆ, ਸਿਲਵਰ ਆ, ਉਹ ਥੱਲੇ ਡਿੱਗਿਆ। ਬਿਟਕੋਇਨ ਨੂੰ ਵੀ ਰਗੜਾ ਲੱਗਿਆ, ਉਹ ਵੀ 65,000 ਦੇ ਕਰੀਬ ਉਹਦੀ ਜਿਹੜੀ ਕੀਮਤ ਹੈਗੀ ਇਸ ਟਾਈਮ ਦੇ ਉੱਤੇ। ਬਿਲਕੁਲ। ਸੋ ਹਰਜੋਤ ਸਿੰਘ ਜੀ, ਮਾਰਕੀਟਸ ਵਗੈਰਾ ਦੀ ਜੇ ਹਾਲ ਦੱਸਦੇ ਜਾਈਏ, ਅੱਜ ਡਾਊ ਜੋਨ ਦੇ ਵਿੱਚ ਵੀ ਝਟਕਾ ਹੀ ਰਿਹਾ। 669 ਪੁਆਇੰਟ ਦੀ ਗਿਰਾਵਟ ਦਰਜ ਹੋਈ, 49,452 ਤੇ ਬੰਦ ਹੋਇਆ। S&P 109 ਪੁਆਇੰਟ ਘਟ ਕੇ 6833, ਨੈਸਡੈਕ 400 ਤੇ 69 ਪੁਆਇੰਟ ਘਟ ਕੇ 22,597 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ ਮੈਨੂੰ ਲੱਗਦਾ ਜਦੋਂ ਤੁਸੀਂ ਗੱਲ ਕਰ ਰਹੇ ਸੀ, ਕਿਉਂਕਿ ਫਲਕਚੁਏਟ ਹੁੰਦਾ ਰਹਿੰਦਾ, ਇਸ ਮੌਕੇ $5,003 ਪ੍ਰਤੀ ਟਰੋਏ ਆਉਂਸ ਚੱਲ ਰਿਹਾ। ਕੱਚੇ ਤੇਲ ਦੀ ਕੀਮਤ $63 ਪ੍ਰਤੀ ਬੈਰਲ। 10 year yield 4.11%। ਕ੍ਰਿਪਟੋ ਕਰੰਸੀਜ਼ ਬਿਟਕੋਇਨ 66,373 ਤੇ ਇਥੀਰੀਅਮ 1942 US$ ਦੇ ਬਰਾਬਰ ਚੱਲ ਰਿਹਾ ਆ। ਤੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1.36 ਰਹੇ ਆ, ਪਾਕਿਸਤਾਨ ਦੇ $278 ਤੇ 30 ਪੈਸੇ ਤੇ ਇੰਡੀਆ ਦੇ $90 ਤੇ 30 ਪੈਸੇ। ਇੱਕ ਵਾਰੀ ਫੇਰ ਜਾਂਦੇ ਦੱਸਦੇ ਜਾਈਏ, ਹੁਣ ਤੋਂ ਬਾਅਦ ਰਹਿਰਾ ਸਾਹਿਬ ਦੇ ਪਾਠ ਸਰਵਣ ਕਰੂੰਗੇ। ਉਸ ਤੋਂ ਬਾਅਦ ਮਿਲਪੀਟਸ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਆ, ਉੱਥੇ ਭਾਈ ਅਮਰੀਕ ਸਿੰਘ ਚੰਡੀਗੜ੍ਹ ਆਏ ਹੋਏ ਆ।
ਉਹਨਾਂ ਨੇ ਅੱਜ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਉਹਨਾਂ ਦੇ ਜਨਮ ਦਿਨ ਦੇ ਦਿਹਾੜੇ ਨੂੰ ਸਮਰਪਿਤ ਤੇ ਗੁਰੂ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿਖੇ ਨੌਜਵਾਨਾਂ ਨੂੰ ਮੁੱਖ ਰੱਖਦੇ ਹੋਏ ਕਥਾ ਕੀਤੀ ਜਾ ਰਹੀ ਆ। ਸੋ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਹੈਗੇ ਆ, ਬੇ ਏਰੀਏ ਦੇ ਵਿੱਚ ਹੈਗੇ ਆ, ਵੱਧ ਤੋਂ ਵੱਧ ਗੁਰੂ ਘਰ ਪਹੁੰਚੋ, ਉਹਨਾਂ ਦੀ ਕਥਾ ਨੂੰ ਸਰਵਣ ਕਰੋ। ਜਿਹੜੇ ਦੂਰ ਦਰਾਡੇ ਹੈਗੇ ਆ ਨਹੀਂ ਪਹੁੰਚ ਸਕਦੇ ਤੇ ਤੁਸੀਂ 6:30 ਵਜੇ ਦੇ ਕਰੀਬ ਮਿਲਪੀਟਸ ਗੁਰਦੁਆਰਾ ਸਾਹਿਬ ਤੋਂ ਲਾਈਵ ਪ੍ਰੋਗਰਾਮ ਤੁਸੀਂ ਸੁਣੋਗੇ, ਜਿਹਦੇ ਵਿੱਚ ਭਾਈ ਅਮਰੀਕ ਸਿੰਘ ਚੰਡੀਗੜ੍ਹ ਹੋਣੀ ਅੱਜ ਕਥਾ ਕਰਨਗੇ ਤੇ ਸਾਡੇ ਸਾਰੇ ਹੀ AM ਤੇ FM ਸਟੇਸ਼ਨ 15 ਦੇ 15 ਨਾਲ ਦੀ ਨਾਲ ਤੁਸੀਂ ਪੰਜਾਬੀ ਰੇਡੀਓ USA ਦੇ ਜਿਹੜੇ ਬਾਕੀ ਚੈਨਲਸ ਹੈਗੇ ਆ ਉਹਨਾਂ ਦੇ ਉੱਤੇ ਵੀ ਇਹ ਕਥਾ ਨੂੰ ਸਰਵਣ ਕਰੋਗੇ। ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।